ਲੋ ਜੀ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਥੀਏਟਰ ਦੇ ਫਨਕਾਰਾਂ ਤੇ। ਤੁਸੀਂ ਕਹੋਗੇ ਯਾਰ ਇਹ ਕਿਹੜੀ ਥੀਏਟਰ ਦਾ ਫਨਕਾਰ ਹੈ, ਇਹ ਕੌਣ? ਭਾਈ ਇਹ ਦੇਖੋ, ਥੋੜ੍ਹਾ ਜਿਹਾ ਸਮਝਣਾ ਪੈਣਾ। ਇਹ ਜਿਹੜਾ ਤੁਹਾਨੂੰ ਸ਼ਖਸ ਨਜ਼ਰ ਆ ਰਿਹਾ, ਤੁਹਾਨੂੰ ਇੱਦਾਂ ਲੱਗ ਰਿਹਾ ਜਿੱਦਾਂ ਇਹ ਮਸਤਾਨਾ। ਨਹੀਂ, ਮਸਤਾਨਾ ਨਹੀਂ ਗਾ, ਇਹ ਡੀਜੇ ਵਾਲਾ ਬਾਬੂ ਹੈ ਆਪਣਾ। ਉਹ ਡੀਜੇ ਵਾਲਾ ਬਾਬੂ ਮੇਰਾ ਗਾਣਾ ਚਲਾ ਦਿਓ, ਗਾਣਾ ਚਲਾ ਦਿਓ, 9 ਮਈ 9 ਮਈ 9 ਮਈ। ਉਹ ਝੂਠਾਂ ਦੀ ਪੰਡ ਜਿਹੜਾ ਚੁੱਕ ਕੇ ਆਉਂਦਾ, ਆ ਕੇ ਪੰਡ ਖੋਲ੍ਹਦਾ ਅਤੇ ਰੰਗ ਬਿਰੰਗੇ ਝੂਠ ਵੰਨ ਸਮੰਨੇ ਤੁਹਾਨੂੰ ਦਿਖਾਉਂਦਾ, ਤੁਹਾਨੂੰ ਦਿੰਦਾ। ਅਤੇ ਇਹ ਐਕਚੁਅਲੀ ਹੁਣ ਪ੍ਰੋਬਲਮ ਇਹ ਵਾ ਕਿ ਵੀ ਜਿਹੜਾ ਥੀਏਟਰ ਪਹਿਲੇ ਅਸੀਂ ਦੇਖਣ ਜਾਂਦੇ ਹੁੰਦੇ ਸਾਂ ਪੰਜਾਬ ਦੇ ਵਿੱਚ ਵੀ, ਵੈਸੇ ਉਰਦੂ ਥੀਏਟਰ ਅਤੇ ਕਰਾਚੀ ਦੇ ਵਿੱਚ ਵੀ, ਹਰ ਜਗ੍ਹਾ 'ਤੇ ਆਪਣੇ ਆਪਣੇ ਇਲਾਕੇ ਦੀ ਬੋਲੀਆਂ ਦਾ ਥੀਏਟਰ ਉੱਥੇ ਲੱਗਦੇ। ਫੈਸਲਾਬਾਦ, ਗੁਜਰਾਂਵਾਲਾ, ਗੁਜਰਾਤ, ਕਰਾਚੀ, ਮੇਰਾ ਮਤਲਬ ਪਸ਼ਾਵਰ ਦੇ ਵਿੱਚ ਵੀ ਥੀਏਟਰ ਚੱਲ ਰਿਹਾ। ਥੀਏਟਰ ਹਰ ਜਗ੍ਹਾ 'ਤੇ ਚੱਲਦਾ। ਉਹ ਜਿਹਦੀ ਬੋਲੀ ਹੁੰਦੀ ਉਹਦੇ ਵਿੱਚ ਥੀਏਟਰ ਜਿਹੜਾ ਚੱਲਦੇ ਆ। ਪੰਜਾਬ ਦਾ ਜਿਹੜਾ ਥੀਏਟਰ ਆ ਉਹ ਬੜਾ ਖਾਮੋਸ਼। ਉਹ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਉਹਦੀਆਂ ਕਿ ਵੀ ਲੋਕ ਉੱਥੇ ਜਾਂਦੇ ਨਹੀਂ ਗੇ। ਕਹਿੰਦੇ ਆ ਜੀ ਆ ਬੜਾ ਕਲਚਰ ਖ਼ਰਾਬ ਹੋ ਗਿਆ ਜੀ, ਉੱਥੇ ਮੁਜਰੇ ਹੋਣ ਲੱਗ ਗਏ, ਉੱਥੇ ਇਹ ਹੋ ਗਿਆ ਵੋ ਹੋ ਗਿਆ, ਤਾਂ ਕਰਕੇ ਲੋਕ। ਇਹ ਸਾਰੀਆਂ ਝੂਠੀਆਂ ਗੱਲਾਂ, ਇਹਦੇ 'ਚੋਂ ਕੋਈ ਗੱਲ ਵੀ ਸੱਚ ਨਹੀਂ ਹੈ। ਸੱਚੀ ਗੱਲ ਜਿਹੜੀ ਆ ਉਹ ਬਾਬਾ ਜੀ ਨੇ ਦੱਸੀ ਹੈ ਮੈਨੂੰ ਕਿ ਹੈ ਕੀ ਅਸਲ ਪ੍ਰੋਬਲਮ। ਉਹ ਇਹ ਨਹੀਂ ਹੈਗੀ ਉੱਥੇ ਹੁਣ ਕੋਈ ਗੰਦੇ ਡਾਂਸ ਸ਼ੁਰੂ ਹੋ ਗਿਆ, ਹੁਣ ਫੈਮਲੀਆਂ ਨਹੀਂ ਜਾਂਦੀਆਂ ਉੱਥੇ। ਚਲੋ ਫੈਮਲੀਆਂ ਨਹੀਂ ਜਾਂਦੀਆਂ, ਜਿਹੜੇ ਮਰਦ ਹਜ਼ਰਾਤ ਉਹ ਵੀ ਨਹੀਂ ਜਾਂਦੇ ਹੁਣ ਇੰਨੇ ਜ਼ਿਆਦਾ, ਪਹਿਲੇ ਤਾਂ ਬਹੁਤ ਜਾਂਦੇ ਸੀਗੇ। ਕੋਈ ਹਜੇ ਵੀ ਬਗੈਰਤ ਬੇਸ਼ਰਮ ਚਲੇ ਜਾਂਦੇ ਉੱਥੇ। ਮੇਰਾ ਮਤਲਬ ਕਿ ਉਹ ਮੁਜਰੇ ਦੇਖਣ ਵਾਸਤੇ ਅਤੇ ਹਿਸਾਬ ਕਿਤਾਬ ਲਾਉਣ ਵਾਸਤੇ। ਲੇਕਿਨ ਇੰਨੇ ਨਹੀਂ, ਹੁਣ ਰੁਝਾਨ ਨਹੀਂ ਰਿਹਾ। ਉਹ ਦੌਰ ਹੁੰਦਾ ਸੀਗਾ ਜਦੋਂ ਅਮਾਨ ਉੱਲਾ, ਮਸਤਾਨਾ, ਬੱਬੂ ਬਰਾਲ, ਹੈ ਨਾ, ਸ਼ੌਕੀ ਖਾਂ, ਮਤਲਬ ਇੱਦਾਂ ਦੇ ਜਿਹੜੇ ਲੋਕ ਆ ਉਹ ਹੁੰਦੇ ਸੀਗੇ। ਇੱਕ ਵੱਡੇ ਮੂੰਹ ਵਾਲਾ ਕੰਜਰ ਵੀ ਹੁੰਦਾ ਸੀ। ਸੁਹੇਲ ਅਹਿਮਦ ਦੀ ਗੱਲ ਕਰ ਰਿਹਾ, ਉਹ ਵੱਡੇ ਮੂੰਹ ਵਾਲਾ ਕੰਜਰ ਵੀ ਠੀਕ ਸੀਗਾ ਉੱਥੇ। ਉਹ ਆਪਣਾ ਪਰਫਾਰਮ ਕਰਦਾ ਹੁੰਦਾ ਸੀ, ਬੜਾ ਅੱਛਾ ਪਰਫਾਰਮ ਕਰ। ਬਈ ਉਹ ਦੇਖੋ ਸੁਹੇਲ ਅਹਿਮਦ ਜਿਹੜਾ ਵੱਡੇ ਮੂੰਹ ਵਾਲਾ ਡੰਗਰ, ਜਿਹੜਾ ਉਹ 14 ਰੋਟੀਆਂ ਖਾ ਕੇ ਲੱਸੀ ਦਾ ਜੱਗ ਪੀਣ ਵਾਲਾ ਕੰਜਰ, ਜਿਹੜਾ ਪਟਵਾਰੀ ਆ, ਉਹ 12 ਕੁਲਚੇ ਖਾ ਕੇ ਪੱਦ ਮਾਰਨ ਵਾਲਾ ਵੱਡੇ ਮੂੰਹ ਵਾਲਾ, ਐਡਾ ਵੱਡਾ ਦਾ ਮੂੰਹ ਹੋ ਗਿਆ। ਬਈ ਉਹਦੇ ਨਾਲ ਸਾਨੂੰ ਕੋਈ ਇਹ ਪ੍ਰੋਬਲਮ ਨਹੀਂ ਕਿ ਉਹ ਫਨਕਾਰ ਨਹੀਂ, ਉਹ ਅੱਛਾ ਫਨਕਾਰ ਆ। ਸੁਹੇਲ ਅਹਿਮਦ ਵੱਡੇ ਮੂੰਹ ਵਾਲਾ ਕੰਜਰ, ਇਹ ਅੱਛਾ ਫਨਕਾਰ ਹੈ, ਬਹੁਤ ਅੱਛਾ ਫਨਕਾਰ, ਇਹ 'ਚ ਕੋਈ ਦੋਏ ਰਾਏ ਨਹੀਂ ਗੀ। ਉਹਨੇ ਉੱਥੇ ਥੀਏਟਰ ਨੂੰ 4 ਚੰਦ ਲਗਾਏ, ਉਹਦੇ ਡਰਾਮੇ ਬੜੇ ਮਸ਼ਹੂਰ ਹੋਏ। ਮੈਂ ਆਪ ਦੇਖਦਾ ਹੁੰਦਾ ਸੀ, ਬੜਾ ਸ਼ੁਗਰ ਲਾਉਂਦਾ ਸੀ ਯਾਰ ਡਰਾਮਿਆਂ ਦੇ ਵਿੱਚ। ਇਹਦੇ ਨਾਲ ਪ੍ਰੋਬਲਮ ਹੈ ਕਿ ਇਹ ਨੂਨ ਲੀਗੀ ਪਟਵਾਰੀ ਬਣ ਗਿਆ। ਹਾਂ, ਇਹ ਨਵਾਜ਼ ਸ਼ਰੀਫ ਦੀਆਂ ਜਦੋਂ ਤਾਰੀਫਾਂ ਕਰਨ ਲੱਗ ਗਿਆ ਨਾ ਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨੇ ਸੜਕ ਬਣਾਤੀ, ਉਹ ਸੜਕ ਦਾ ਨਾਂ ਇਹਦੇ ਦਾਦੇ ਦੇ ਨਾਂ 'ਤੇ ਰੱਖਤਾ, ਪਤਾ ਨਹੀਂ ਇੱਦਾਂ ਦੀ ਕੋਈ ਗੱਲ ਹੋ ਗਈ ਆ। ਇਹਨੇ ਕਿਹਾ ਮੀਆਂ ਸਾਹਿਬ ਮੇਰੀ ਗਲੀ ਟੁੱਟੀ ਆ, ਮੀਆਂ ਸਾਹਿਬ ਨੇ ਉਹ ਠੀਕ ਕਰਾਤੀ। ਇੱਦਾਂ ਦੇ ਛੋਟੇ ਛੋਟੇ ਕੰਮ ਆਪਣੇ ਜ਼ਾਤੀ ਫਾਇਦੇ ਲੈ ਕੇ ਅਤੇ ਉਹ ਤਾਰੀਫਾਂ ਕਰਦਾ ਬੈਠਾ ਹੁੰਦਾ ਹਰ ਜਗ੍ਹਾ 'ਤੇ, ਪ੍ਰੋਗਰਾਮ ਕਿਤੇ ਸ਼ੋਅ ਦੇ ਵਿੱਚ, ਕਿ ਵੀ ਮੀਆਂ ਨਵਾਜ਼ ਸ਼ਰੀਫ ਹੋ ਰਿਹਾ ਜਮਣਾ ਕੋਈ ਨਹੀਂ ਆ, ਬਹੁਤ ਵੱਡਾ ਸਿਆਸਤਦਾਨ ਆ, ਇਹ ਹੈ ਉਹ। ਵੀ ਸਾਰੀ ਦੁਨੀਆ ਜਾਣਦੀ ਹੈ ਕਿੱਡਾ ਵੱਡਾ ਉਹ, ਜਿਹੜਾ ਜਿਹਨੂੰ ਮੱਛਰ ਕੱਟਦੇ ਸੀ ਜੇਲ੍ਹ ਦੇ ਵਿੱਚ, ਆਪਣਾ ਕੁੱਤੇ ਦਾ DNA, ਮੇਰਾ ਮਤਲਬ DNA ਕੀ ਇਹਨੂੰ ਕਹਿੰਦੇ ਯਾਰ, ਪਲੇਟਲੈਸ, ਵਾਡੇ ਦੇ ਕੁੱਤੇ ਦੇ ਪਲੇਟਲੈਸ ਦੀ ਰਿਪੋਰਟ ਲੈ ਕੇ ਅਗਲਾ ਬਾਹਰ ਨੱਠਿਆ। ਇਹ ਕਹੀ ਜਾਂਦਾ ਕਿ ਉਹ ਬਹਾਦਰ ਆ, ਉਹ ਜਨਾਬ, ਉਹ ਬਿਲਕੁਲ ਉਹ ਚੰਗੇਜ਼ ਖਾਨ, ਪਤਾ ਨਹੀਂ ਕਿਹੜਾ ਕਹਿੰਦਾ ਸੀਗਾ, ਕੌਣ ਗੌਰੀ ਮਜ਼ਾਇਲਾ ਕੀ ਹੈ, ਇੱਦਾਂ ਦੀ ਹਰਕਤਾਂ। ਵੀ ਇਹਦੇ 'ਚ ਇਖਤਲਾਫ ਆ ਸਾਨੂੰ ਉਹਦੇ ਨਾਲ ਕਿ ਬਈ ਆਹ ਜਿਹੜੇ ਤੂੰ ਆਪਣੇ ਜ਼ਾਤੀ ਫਾਇਦੇ ਚੁੱਕੇ ਆ, ਜ਼ਾਤੀ ਫਾਇਦਿਆਂ ਲਈ ਤੂੰ ਕੌਮ 'ਤੇ ਨਾ ਮੁਸੱਲਤ ਕਰ। ਤੂੰ ਠੀਕ ਹੈ, ਤੇਰਾ ਲੀਡਰ ਤੂੰ ਦਿਲ 'ਚ ਰੱਖ, ਤੇਰਾ ਲੀਡਰ ਆ ਕੇ ਤੂੰ ਇਹ ਝੂਠ ਲੋਕਾਂ ਨੂੰ ਸੁਣਾਉਣਾ ਜੀ, ਗੱਲ ਕਿਤੇ ਹੋਰ ਚਲੀ ਜਾਏਗੀ ਹੁਣ। ਲੇਕਿਨ ਹਾਂ, ਇਹਦੇ ਸਾਨੂੰ ਇਹਦੇ ਨਾਲ ਇਹ ਪ੍ਰੋਬਲਮ ਨਹੀਂ, ਮੈਨੂੰ ਤਾਂ ਬਿਲਕੁਲ ਵੀ ਨਹੀਂ। ਮੈਂ ਤਾਂ ਅੱਜ ਵੀ ਸਮਝਦਾ ਕਿ ਇਹ ਵੱਡੇ ਮੂੰਹ ਵਾਲਾ ਕੰਜਰ ਇੱਕ ਬਹੁਤ ਅੱਛਾ ਫਨਕਾਰ ਆ, ਬੜਾ ਵੱਡਾ ਮਰਾਸੀ ਆ, ਗਲਤੀ ਕਿਰਦਾਰ। ਇਹ ਤਾਂ ਨੂਨ ਲੀਗ ਦੀ ਵਜ੍ਹਾ ਤੋਂ ਅਸੀਂ ਗਾਲਾਂ ਬੰਦੇ ਕੱਢ, ਗਾਲਾਂ ਬੰਦੇ ਨੂੰ ਬੁਰਾ ਭਲਾ ਤੁਸੀਂ ਕਹਿ ਲਓ ਕਹਿੰਦੇ ਹਾਂ। ਵੈਸੇ ਇਹਦਾ ਮੂੰਹ ਹੀ ਵੱਡਾ ਹੈ, ਸਿਰਫ ਦਿਮਾਗ ਇਹਦਾ ਛੋਟਾ ਜਿਹਾ ਵਗੈਰਾ ਤਾਂ ਜਿਹੜਾ ਪਟਵਾਰੀ ਹੈ। ਹੁਣ ਕੀ ਕਰੀਏ, ਉਹ ਇਹ ਇਖਤਲਾਫ ਹੀ ਸਾਨੂੰ। ਬੜੇ ਅੱਛੇ ਡਰਾਮੇ ਕਰਦਾ ਸੀਗਾ ਉਹ, ਲੋਕ ਜਾਂਦੇ ਸੀ, ਦੇਖਦੇ ਸੀ, ਉਹਦੀਆਂ ਕੇਸਟਾਂ ਬਣਦੀਆਂ ਸੀਗੀਆਂ, ਸਾਰੀ ਦੁਨੀਆ 'ਚ ਜਾਂਦੀਆਂ ਸੀਗੀਆਂ। ਮੈਨੂੰ ਯਾਦ ਆ VCR 'ਤੇ ਉਹ ਲੋਕ ਕਿਰਾਏ 'ਤੇ ਲੈ ਕੇ ਆਉਂਦੇ ਸੀਗੇ ਕਿ ਹੁਣ ਤੁਸੀਂ ਕਹੋਗੇ ਯਾਰ ਤੂੰ ਵੀ ਲਿਆਂਦਾ ਹੋਏਗਾ। ਅਗਰ ਮੈਂ ਕਹਾਂ ਮੈਂ ਲਿਆਂਦਾ, ਮੈਂ ਵੀ ਲਿਆਂਦਾ ਸੀਗਾ, ਤੁਸੀਂ ਕਹੋਗੇ ਤੇਰੀ ਉਮਰ ਬਹੁਤ ਹੋ ਗਈ। ਫਿਰ ਤੂੰ ਕਿਹੜੇ ਦੌਰ ਦਾ? ਨਹੀਂ, ਮੈਂ ਇੱਦਾਂ ਦੀਆਂ ਗੱਲਾਂ ਸੁਣੀਆਂ ਕਿ ਲੋਕ ਲਿਆਂਦੇ ਹੁੰਦੇ ਸੀਗੇ। ਭਾਈ ਮੈਂ ਤਾਂ CD ਦਾ ਦੌਰ, ਮੈਨੂੰ ਯਾਦ ਆ CD ਲਿਆਂਦੇ ਹੁੰਦੇ ਸੀਗੇ, CD ਪਾ ਕੇ ਚਲਾਈ ਦੀ ਸੀਗੀ। ਹਾਂ, VCR ਦਾ ਤਾਂ ਮੈਨੂੰ ਪਤਾ ਨਹੀਂ ਹੁੰਦਾ ਕਿਹੋ ਜਿਹਾ ਹੁੰਦਾ, ਸੁਣਿਆ ਡੱਬਾ ਜਿਹਾ ਹੁੰਦਾ ਕਿ ਬਾਬੇ ਕਹਿੰਦੇ ਆ, ਤੈਨੂੰ ਤਾਂ ਬਿਲਕੁਲ ਹੀ ਨਹੀਂ ਪਤਾ, ਡੱਬਾ ਜਿਹਾ ਹੁੰਦਾ, ਉਹੀ ਡੱਬਾ 'ਤੇ ਚੁੱਕੀ ਫਿਰਦਾ ਹੁੰਦਾ ਸੀਗਾ। ਅਤੇ ਖੈਰ
ਉਹ VCR ਲੋਕੀ ਕਿਰਾਏ ਤੇ ਲਿਆ ਕੇ ਡਰਾਮੇ ਲਿਆ ਕੇ ਉਹ ਦੇਖਦੇ ਹੁੰਦੇ ਸੀਗੇ ਲੋਕੀ। ਇੰਨਾ ਮੇਰਾ ਮਤਲਬ ਥੀਏਟਰ ਚੱਲਦਾ ਸੀਗਾ ਹਰ ਜਗ੍ਹਾ ਤੇ ਮਸ਼ਹੂਰ। ਤੇ ਲੇਕਿਨ ਇੱਕਦਮ ਐਸਾ ਜ਼ਵਾਲ ਆਇਆ, ਐਸਾ ਬੇੜਾ ਗਰਕ ਹੋਇਆ, ਲੋਕ ਜਾਣਾ ਛੱਡ ਗਏ, ਖਤਮ ਹੋ ਗਿਆ ਡਰਾਮਾ, ਖਤਮ ਹੋ। ਹਾਲਾਂਕਿ ਆਹ ਜਿਹੜੀ ਆਪਣਾ ਪੰਜਾਬ ਹੁਕੂਮਤ ਦੀ ਜਿਹੜੀ ਉਹ ਆਪਣਾ ਹੈਗੀ ਆ ਹਿਮਾ ਮਾਲਨੀ ਹਿਮਾ ਮਾਲ ਪੋਲੀ ਜਿਹੜੀ ਆ ਇਸਮਾ ਪੰਧੇਰੀ ਜਿਹੜੀ ਆ ਬਈ, ਇਹਨੇ ਵੀ ਠੇਕਾ ਚੁੱਕਿਆ। ਇਹਨੇ ਕਿਹਾ ਮੈਂ ਠੀਕ ਕਰ ਦਿਆਂਗੀ ਜਾ ਕੇ ਥੀਏਟਰ। ਇਹਨੇ ਜਾ ਕੇ ਸ਼ੁਰੂ ਦੇ ਵਿੱਚ ਇਹ ਜਾ ਕੇ ਥੀਏਟਰਾਂ 'ਤੇ ਛਾਪੇ ਮਾਰਦੀ ਸੀ, ਉਹਨਾਂ ਦੇ ਡਰੈਸ ਚੈੱਕ ਕਰਕੇ, ਨਹੀਂ ਆਹ ਨਹੀਂ ਠੀਕ, ਉਹ ਨਹੀਂ ਠੀਕ, ਆਹ ਕਿੱਦਾਂ ਦੇ ਡਰੈਸ, ਆਹ ਸਾਰੇ ਜ਼ਬਤ। ਉਹ ਜ਼ਬਤ ਲੈ ਕੇ ਕਰਕੇ ਤੇ ਘਰ ਜਾ ਕੇ ਆਪ ਪਾਉਂਦੀ ਹੁੰਦੀ ਸੀ। ਆਪ ਡਰਾਮਾ ਕਰ ਬਈ, ਆਪ ਜੋ ਉਹਦੇ ਲਈ ਪਸੰਦ ਚੁੱਕ ਕੇ ਕਿੱਥੇ ਨਹੀਂ ਜਾਂਦੀ ਸੀਗੀ। ਉਹਨੇ ਕਿਹਾ ਜੀ ਆਹ ਨਹੀਂ ਪਾਉਣਾ, ਉਹ ਨਹੀਂ ਪਾਉਣਾ, ਆਹ ਗੰਦਾ ਡਾਂਸ ਹੈ, ਇਹ ਨਹੀਂ ਕਰਨਾ, ਇਹ ਅੱਛਾ ਡਾਂਸ ਆ, ਇਹ ਕਰ ਲਓ। ਹਾਂ, ਫਿਰ ਉਹ ਕਹਿੰਦੇ ਜੀ ਕਿੱਦਾਂ ਦਾ, ਫਿਰ ਉੱਥੇ ਨੱਚ ਕੇ ਵੀ ਕਿਉਂਕਿ ਇਹਦਾ ਤਾਲੁਕ ਵੀ ਥੀਏਟਰ ਦੇ ਨਾਲ ਹੀ ਹੈ ਨਾ। ਐਸੇ ਕਰਕੇ ਉਹ ਸਮਝਦੀ ਆ, ਕਿਉਂਕਿ ਮਾਈ ਨੂੰ ਵੀ ਪਤਾ ਕਿ ਇਹਦਾ ਤਾਲੁਕ ਉਸੇ ਘਰਾਣੇ ਨਾਲ ਆ ਥੀਏਟਰ ਵਾਲੇ। ਹਾਲਾਂਕਿ ਥੀਏਟਰ ਕੋਈ ਬੁਰੀ ਗੱਲ ਨਹੀਂ ਹੈ, ਬੜੇ ਅੱਛੇ ਫਨਕਾਰ ਲੋਕ ਹੈ ਯਾਰ। ਹਾਂ, ਥੋੜ੍ਹਾ ਜਿਹਾ ਨੱਚਣੇ 'ਚ ਲੈਂਦੇ ਨੇ, ਇਹਦੇ 'ਚ ਕੋਈ ਐਸੀ ਗੱਲ ਨਹੀਂ ਕਿ ਉਹ ਜ਼ਿਆਦਾ ਅੱਛੀ ਤਰ੍ਹਾਂ ਸਮਝ। ਉਹਨੇ ਵੀ ਕੋਸ਼ਿਸ਼ ਕੀਤੀ ਕਿ ਲੋ ਜੀ ਮੈਂ ਠੀਕ ਕਰ ਦੇਂਗੇ, ਦੇਖਣਾ ਹੁਣ ਲੋਕੀ ਆਉਣਗੇ, ਫੈਮਲੀਆਂ ਆਉਣਗੀਆਂ। ਇਹ ਉਹਨੇ ਆਪਣੇ ਜਿਹੀ ਪਾਬੰਦੀਆਂ ਪੁਬੰਦੀਆਂ ਲਾਤੀਆਂ, ਜਿਹੜਾ ਕਿ ਅੱਛਾ ਕੀਤਾ ਗੰਦੇ ਬੰਦੇ ਡਾਂਸ ਦੇ। ਲੇਕਿਨ ਲੋਕ ਨਹੀਂ ਗਏ ਉੱਥੇ। ਲੋਕ ਕਹਿਣ ਲੱਗੇ ਕਿ ਭਾਈ ਸਾਡਾ ਕੀ ਕੰਮ ਇੱਥੇ, ਅਸੀਂ ਜਾਣਾ ਕੋਈ ਨਹੀਂ। ਅਤੇ ਉਹ ਹੈਰਾਨ ਹੋ ਗਏ, ਥੀਏਟਰ ਵੜ ਗਿਆ, ਸਾਰਾ ਕੰਮ ਖਤਮ ਹੋ ਗਿਆ। ਅਤੇ ਹੁਣ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਥੀਏਟਰ ਕਿਉਂ ਨਹੀਂ ਚੱਲ। ਉਹ ਫਿਰ ਬਾਬਾ ਤਮਹੀਦ ਬਣਨ ਦਾ ਮਕਸਦ ਇਹ ਵਾ ਕਿ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੀ ਵਜ੍ਹਾ ਬਣੀ ਹੈ ਕਿ ਕਿਉਂ ਹੁਣ ਥੀਏਟਰ ਨਹੀਂ ਚੱਲ ਰਿਹਾ, ਇਹ ਜਿਹੜਾ ਨਾ ਇਸ ਕਰਕੇ ਨਹੀਂ ਚੱਲ ਰਿਹਾ। ਇਹ ਬਾਬਾ ਜੀ ਫਰਮਾਉਂਦੇ ਨੇ ਕਿ ਪੁੱਤਰ ਹੁਣ ਥੀਏਟਰ ਦੀ ਜ਼ਰੂਰਤ ਨਹੀਂ ਰਹੀ, ਲੋਕ ਘਰ ਬੈਠੇ ਥੀਏਟਰ ਦੇਖ ਰਿਹਾ। ਮੈਂ ਉਹ ਕੀ ਹੋਇਆ ਬਈ, ਉਹ ਕਿੱਦਾਂ ਘਰ ਬੈਠੇ ਕਿੱਦਾਂ? ਬਾਬਾ ਜੀ ਫਰਮਾਉਂਦੇ ਹੋ ਇੱਦਾਂ ਕਿ ਵੀ ਦੇਖੋ, ਜਦੋਂ ਕਿਤੇ ਕੋਈ ਡਰਾਮਾ, ਸਟੇਜ ਡਰਾਮਾ ਦੇਖਣ ਨੂੰ ਦਿਲ ਕਰ ਰਿਹਾ ਹੋਏ, ਉਹ ਹੁਣ ਟਿਕਟਾਕ ਖੋਲ੍ਹੀ ਦੀ ਆ, ਉੱਥੇ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕੀਆਂ ਵਾਲੀ ਅਤੇ ਮਾਈ ਕਤਰੀ ਕਬਾਬਾਂ ਵਾਲੀ, ਵੰਨ ਸਵੰਨਕ ਦੀ ਡਾਕਟਰ ਬਣੀ ਹੁੰਦੀ ਹੈ, 52 ਹਾਦਸੇ, ਕਦੀ ਪੁਲਿਸ ਵਾਲੀ ਬਣੀ ਹੁੰਦੀ ਹੈ। ਹੈਂ, ਉਹ ਫਨਕਾਰੀਆਂ ਨੇ ਨਾ ਇਹਦੀਆਂ, ਇਹ ਫਨਕਾਰੀਆਂ ਮਾਈ ਦੀਆਂ। ਮਾਈ ਫਨਕਾਰੀਆਂ ਬਣੀ ਹੁੰਦੀ ਆ, ਸੁਰਖੀ ਪਾਊਡਰ ਲਾ ਕੇ, ਕਦੀ ਪਤਾ ਨਹੀਂ ਅਜੀਬ ਖੇਸੀ ਲੈ ਕੇ ਮੱਝਾਂ ਚਾਰਨ ਵਾਲੀ ਮਾਈ ਬਣ ਜਾਂਦੀ। ਹੁਣ ਸਾਰਾ ਥੀਏਟਰ ਦਾ ਫਨਕਾਰੀਆਂ ਇੱਥੇ ਆ, ਉਹ ਫਿਰ ਇਹ ਦੇਖ ਲੈਂਦੇ ਨੇ ਟਿਕਟਾਕ ਖੋਲ੍ਹ ਕੇ। ਉਹਦੇ ਬਾਅਦ ਮਾਈ ਦੀਆਂ ਜਿਹੜੀਆਂ ਆਪਣਾ ਕਨੀਜ਼ਾਂ ਨੇ, ਇਹ ਵੀ ਥੀਏਟਰ ਕਰਨੀਆਂ ਹੁੰਦੀਆਂ। ਹੁਣ ਤੁਸੀਂ ਉੱਥੇ ਥੀਏਟਰ ਜਾ ਕੇ, ਮੁਜਰਾ ਨਹੀਂ ਦਿਲ ਕਰ ਰਿਹਾ ਤੁਹਾਡਾ ਉੱਥੇ ਜਾ ਕੇ ਸੁਣਨ ਨੂੰ, ਤੁਸੀਂ ਖੋਲ੍ਹ ਕੇ ਆਦੀ ਪ੍ਰੈਸ ਕਾਨਫਰੰਸ ਦੇਖ ਲਓ, ਜੁਗਤਾਂ ਦੇਖ ਲਓ, ਉਹਦੇ ਵਿੱਚ ਲੱਗੀਆਂ ਪ੍ਰੈਸ ਕਾਨਫਰੰਸ ਬੈਠੀ ਜੁਗਤਾਂ ਲਾ ਰਹੀ ਹੁੰਦੀ ਉੱਥੇ। ਹਾਂਜੀ, ਉਹ ਥੀਏਟਰ ਇੱਥੇ ਖੋਲ੍ਹਿਆ ਹੋਇਆ। ਅਤੇ ਜਦੋਂ ਬਹੁਤਾ ਹੀ ਤੁਹਾਨੂੰ ਯਾਦ ਆਵੇ ਕਿ ਯਾਰ ਉਹ ਦੌਰ ਹੁੰਦਾ ਸੀ ਮਸਤਾਨਾ, ਜਿਹੜਾ ਉਹ ਕਮਾਲ ਜੁਗਤ ਮਾਰਦਾ ਹੁੰਦਾ ਸੀ ਆਪਣਾ, ਬੜਾ ਅੱਲਾ ਬਖਸ਼ੇ ਉਹਦਾ ਜਿਹੜਾ ਨਾ, ਉਹ ਗੁਜ਼ਰ ਗਿਆ ਵਿਚਾਰਾ, ਬੜਾ ਜ਼ਬਰਦਸਤ ਫਨਕਾਰ ਸੀਗਾ। ਅਤੇ ਅਮਾਨੁੱਲਾ, ਅੱਲਾ ਬਖਸ਼ੇ, ਉਹਨੂੰ ਵੀ ਬੜਾ ਅੱਛਾ ਫਨਕਾਰ ਸੀਗਾ, ਉਹ ਵੀ ਟੁਰ ਗਿਆ। ਅਤੇ ਉਹ ਜਦੋਂ ਦਿਲ ਕਰੇ ਕਿ ਯਾਰ ਉਹ ਦੇਖੋ ਉਹ ਫਨਕਾਰ, ਹੁਣ ਉਹ ਹੈ ਨਹੀਂ, ਉਹ ਕਿੱਥੇ ਬੰਦਾ ਜਾਏ, ਇਹ ਗੱਲ ਨਹੀਂ, ਉਹਨਾਂ ਨੂੰ ਫਨਕਾਰਾਂ ਨੂੰ ਰਿਪਲੇਸ ਕਰ ਦਿੱਤਾ ਗਿਆ। ਹਾਂਜੀ, ਜਿੱਦਾਂ ਮਸਤਾਨਾ ਸੀਗਾ, ਦਿਲ ਕਰ ਰਿਹਾ ਹੱਸਣ ਦਾ, ਉਹ ਹੈ DJ ਵਾਲਾ ਬਾਬੂ, ਤੁਸੀਂ ਚੈੱਕ ਕਰ। ਆਹ ਦੂਜਾ ਮਸਤਾਨਾ, ਆਹ ਬਹੁਤ ਵੱਡਾ ਕਾਮੇਡੀਅਨ ਹੈ। ਹਾਂ, ਇਸ ਟਾਈਮ ਪਾਕਿਸਤਾਨ 'ਚ ਨੰਬਰ 1 ਇਹ ਚੱਲ ਰਿਹਾ। ਤੁਸੀਂ ਸ਼ਵਾਹਦ ਪਿਆਰੀ ਹੁਣ ਮਸਤਾਨੇ ਨਾਲ ਬਿਲਕੁਲ ਮਸਤਾਨਾ ਹੀ ਹੈ। ਇਹ AI ਵੀਡੀਓ ਬੁਲਾ ਲਏ, AI ਵਾਲੇ ਨੇ ਬਣਾਈ ਹੈ। ਕੱਲ੍ਹ ਮੈਂ ਦੇਖ ਰਿਹਾ ਸੀ, ਮੈਂ ਕਿਹਾ ਇਹਦੇ 'ਤੇ ਮੈਨੂੰ ਹੁਣ ਵੀਲਾਗ ਬਣਾਉਣਾ ਪੈਣਾ ਇਹ ਮਸਤਾਨੇ 'ਤੇ। ਹੁਣ ਆਹ ਮਸਤਾਨਾ ਇਹ ਐਡਾ ਵੱਡਾ ਜੋਕਰ, ਪਰ ਇੰਨਾ ਹਸਾਉਂਦਾ ਵਾ, ਇੰਨਾ ਯਕੀਨ ਕਰੋ ਅਗਰ ਮਸਤਾਨਾ ਜ਼ਿੰਦਾ ਹੁੰਦਾ ਨਾ ਤਾਂ ਮਸਤਾਨਾ ਵੀ ਇਹਨੂੰ ਦੇਖ ਕੇ ਹੱਸਦਾ। ਉਹ ਵੀ ਕਹਿੰਦਾ ਕਿ ਯਾਰ ਐਡਾ ਵੱਡਾ ਫਨਕਾਰ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ। ਐਡੀ ਐਡੀ ਵੱਡੀ ਫਨਕਾਰੀਆਂ ਲਾਉਂਦਾ ਜਨਾਬ। ਔਰ ਇਹ ਫਨਕਾਰ ਜਿਹੜਾ ਸੁਣਿਆ ਗਿਆ ਕਿ ਗਿਆ ਕਿਤੇ, ਗਿਆ ਇੱਕ ਨਹੀਂ, ਇਹਨੇ ਆਪਣੇ ਕੋਈ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰਸ ਨੇ, ਜਿਹੜੇ ਚਾਂਸਲਰਸ ਨੇ, ਉਹਨਾਂ ਨੂੰ ਬੁਲਾਇਆ ਆਪਣੇ ਦਫ਼ਤਰ ਅਤੇ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਬੱਚਿਆਂ ਨੂੰ ਮੁਹਿੱਬੇ ਵਤਨ ਬਣਾਓ। ਹੁਣ ਬੱਚਿਆਂ ਨੂੰ ਹੁਣ ਉਹ ਦੇਖੀ ਜਾ ਰਿਹਾ ਕਿ ਯਾਰ ਮਸਤਾਨਾ ਜਿਹਾ ਬੈਠਾ ਕੇ ਕੀ ਕਹੀ ਜਾ ਰਿਹਾ। ਦੇਖੋ ਉਹ ਪੜ੍ਹੇ ਲਿਖੇ ਚਾਂਸਲਰ, ਜਿਹੜਾ ਇੱਕ ਚਾਂਸਲਰ ਆ, ਵਾਈਸ ਚਾਂਸਲਰ ਆ, ਪ੍ਰੋਫੈਸਰ ਆ, ਉਹ ਜਾ ਕੇ ਇੱਕ FA ਪਾਸ, ਚਲੋ ਫੇਲ ਆ, ਪਤਾ ਨਹੀਂ ਪਾਸ ਆ, ਉਹ ਡਫਰ ਦੇ ਸਾਹਮਣੇ ਬੈਠੇ। ਉਹ ਡਫਰ ਉਹਨਾਂ ਨੂੰ ਕਹਿ ਰਿਹਾ ਕਿ ਆਹ ਬੱਚੇ ਤੁਨ ਕੇ ਰੱਖੋ ਜ਼ਰਾ, ਆਹ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਮੁਹਿੱਬੇ ਵਤਨ ਬਣਾਓ। ਆਹ ਇਮਰਾਨ ਖਾਨ ਦੇ ਨਾਲ ਕਿਉਂ? ਅੰਦਾਜ਼ਾ ਕਰੋ ਯਾਰ, ਆਹ ਇਹਦਾ ਕੰਮ ਹੈ। ਉਹ ਫਿਰ ਦੇਖਦੇ ਕਿ ਯਾਰ ਕੀ ਮੇਰਾ ਮਤਲਬ ਮਸਤਾਨਾ ਜਿਹਾ ਬੈਠਾ ਇੱਥੇ ਸਾਨੂੰ ਹਸਾਈ ਜਾਂਦਾ, ਇੱਦਾਂ ਦੀਆਂ ਗੱਲਾਂ ਮੇਰਾ ਮਤਲਬ ਕਰੇਗਾ। ਬਈ ਤੇਰਾ ਕੀ ਕੰਮ ਯਾਰ? ਚਾਂਸਲਰ ਮੁਹਿੱਬੇ ਵਤਨ ਕੀ ਬਣਾਓ ਕਿ ਜੀ ਉਹ ਆਪਣਾ ਪਾਕ ਫੌਜ ਜਿੰਦਾਬਾਦ, ਉਹ ਪੁਰਾਣੀ ਗੱਲਾਂ, ਉਹ 90-80 ਚਲੇ ਜਾਓ,
ਤੇ ਜਿੰਦਾਬਾਦ ਉਹ ਜਿਹੜੀ ਪੁਰਾਣੀ ਮਾਸ਼ਰਤ ਨੂੰ ਮੈਂ ਜਿਹੜੀ ਕਿ ਅੱਜ ਦੀ ਨੌਜਵਾਨ ਨਸਲ ਨੇ ਰਿਜੈਕਟ ਕਰਕੇ ਰੱਖ ਦਿੱਤੀ। ਆ ਮਸਤਾਨੇ ਰੰਗੀਲੇ ਜਿਹੜੇ ਆ ਬਾਬਾ ਜੀ ਕਹਿੰਦੇ ਹਲਕਾ ਜਿਹਾ ਰੰਗੀਲੇ ਦੀ ਸ਼ਬਾਤ ਵੀ ਪੈਂਦੀ। ਮੈਂ ਕਿਹਾ ਹਾਂਜੀ ਸਰ ਇਹ ਰੰਗ ਬਦਲਦਾ ਇਹ ਵੀ ਰੰਗ ਬਦਲਦਾ, ਇਹਦਾ ਸਾਬ ਬਦਲ ਵੀ ਰੰਗ ਬਦਲਦਾ। ਹਾਂਜੀ ਬਾਬਾ ਜੀ ਕਹਿੰਦੇ ਉਹਦਾ ਕਿਹੜੇ ਫਨਕਾਰ ਦੇ ਨਾਲ ਤਾਲੁਕ। ਮੈਂ ਕਿਹਾ ਬਾਬਾ ਜੀ ਉਹ ਆਪ ਬੜਾ ਵੱਡਾ ਬਜ਼ਾਤ ਤੇ ਖੁਦ ਇੱਕ ਫਨਕਾਰ ਉਹਦੇ ਨਾਲ ਕਿਸੇ ਦੀ ਫਨਕਾਰ ਨੂੰ ਜੋੜਨ ਦੀ ਜ਼ਰੂਰਤ ਨਹੀਂ, ਬਜ਼ਾਤ ਖੁਦ ਇੱਕ ਫਨਕਾਰ ਆ। ਹਾਂ ਤੇ ਫਨਕਾਰ ਦੇਖੋ ਅੱਜ ਕਿੱਥੇ ਲੱਗੇ ਫਨਕਾਰ। ਉਹ ਤਾਂ ਹੁਣ ਸਾਰੇ ਜਿਹੜੇ ਥੀਏਟਰ ਆ ਉਹ ਇੱਥੇ ਲੱਗੇ ਆ। ਕੋਈ ਜ਼ਿਆਦਾ ਕੋਈ ਸ਼ੋਰ ਸ਼ਰਾਬਾ ਦੇਖਣਾ ਹੋਏ ਅਸੈਂਬਲੀ ਦਾ ਇਜਲਾਸ ਦੇਖ ਲਓ ਜਾ ਕੇ, ਮੇਰਾ ਉੱਥੇ ਅਜੀਬ ਤੋਹਫੇ ਬੈਠੇ ਹੁੰਦੇ ਆ ਸਾਰੇ। ਫਾਰਮ 47 ਦੇ ਰੰਗੀਲੇ, ਸਭ ਤੋਂ ਵੱਡਾ ਰੰਗੀਲਾ ਜਿਹੜਾ ਉਹ ਆਪਣਾ ਉਹ ਜਿਹੜਾ ਤੁਹਾਡਾ ਵਜ਼ੀਰ ਆਜ਼ਮ ਆ ਉਹ ਠਿੰਗਣਾ ਜਿਹਾ ਬੂਟ ਪਾਲਸ਼ੀ ਆ, ਉਹਨੂੰ ਚੈੱਕ ਕਰ ਲਓ। ਉਹ ਦੇਖੋ ਇੱਦਾਂ ਦੀਆਂ ਮੇਰਾ ਮਤਲਬ ਕਿ ਤਰੱਕੀ ਐਸੇ ਹੋਤੀ ਹੈ ਉਹ ਪਤਾ ਨਹੀਂ ਇੱਦਾਂ ਦੀਆਂ ਚੀਜ਼ਾਂ ਕਰਦਾ। ਇਹ ਥੀਏਟਰ 'ਤੇ ਹੁੰਦੀਆਂ ਸਨ ਪਹਿਲੇ, ਉਹ ਥੀਏਟਰ ਖਤਮ ਹੋ ਗਿਆ ਤਾਂ ਆਹ ਚੀਜ਼ਾਂ ਜਿਹੜੀਆਂ ਨੇ ਇੱਥੇ ਆ ਗਈਆਂ। ਤਾਂ ਕਰਕੇ ਬਾਬਾ ਜੀ ਕਹਿੰਦੇ ਆ ਕਿ ਵੀ ਹੁਣ ਥੀਏਟਰ ਨੂੰ ਭੁੱਲ ਜਾਓ, ਹੁਣ ਬਸ DJI SPR ਨੂੰ ਸੁਣਿਆ ਕਰੋ, ਇਹਨੂੰ ਦੇਖਿਆ ਕਰੋ ਤੇ ਹੱਸਿਆ ਕਰੋ, ਮਜ਼ਾ ਕਰਿਆ ਕਰੋ। ਹਾਂਜੀ ਤਾਂ ਆਹ ਗੱਲ ਹੋ ਗਈ। ਦੂਸਰੀ ਗੱਲ ਜਨਾਬ ਇਹ ਵਾ ਕਿ ਬਈ ਉਹ ਜਿਹੜਾ ਆਪਣਾ ਇਕਰਾਰੁਲ ਹਸਨ ਆ ਉਹ 3 ਕਸ਼ਤੀਆਂ ਦਾ ਮੁਸਾਫਿਰ, ਉਹ 3 ਕਸ਼ਤੀਆਂ ਦਾ ਜਿਹੜਾ ਮੁਸਾਫਿਰ ਆ ਬਈ ਉਹਦੀ ਇੱਕ ਜਿਹੜੀ ਮੇਰਾ ਮਤਲਬ ਹੈ ਕਿ ਬੀਵੀ ਆ ਉਹ ਅਜੀਬੋ ਗਰੀਬ ਹਰਕਤਾਂ ਕਰਦੇ ਪਾਈ ਜਾ ਰਹੀ ਆ ਸੋਸ਼ਲ ਮੀਡੀਆ 'ਤੇ। ਦੇਖੋ ਜੋ ਚੀਜ਼ ਸੋਸ਼ਲ ਮੀਡੀਆ ਤੋਂ ਆਪ ਅਪਲੋਡ ਕਰ ਰਹੀ ਹੈ ਉਹ ਫਿਰ ਪਬਲਿਕ ਹੋ ਗਈ ਨਾ। ਇੱਕ ਹੁੰਦਾ ਕਿ ਬਈ ਕਿਸੇ ਦੀ ਕੁਛ ਲੀਕ ਹੋ ਗਈ ਤੇ ਉਹ ਪਬਲਿਕ ਹੋ ਜਾਂਦੀ। ਇੱਕ ਹੁੰਦਾ ਕਿ ਬੰਦਾ ਆਪ ਪਾਉਂਦਾ ਕਿ ਆ ਦੇਖੋ ਮੇਰੇ ਹਿਸਾਬ ਦੇਖੋ ਮੈਂ ਚੈੱਕ ਕਰੋ ਮੇਰੇ ਚੈੱਕ ਕਰੋ ਜੋ ਵੀ ਕਰਨਾ ਕਰ ਕਰਾ ਕੇ ਆ ਦੇਖੋ ਮੈਂ ਕੀ ਬਣੀ ਚੋਣੀ ਮੈਂ ਹਿਸਾਬ ਲਾ ਰਹੀ ਹਾਂ। ਉਹ ਹੁਣ ਇਕਰਾਰੁਲ ਹਸਨ ਦੀ ਬੁੱਢੀ ਹੈ, ਉਹ ਹੁਣ ਜਨਾਬ ਉੱਥੇ ਖੜੀ ਹੋ ਕੇ ਜਿਹੜਾ ਨਾ ਹਿਸਾਬ ਪਤਾ ਨਹੀਂ ਕੀ ਕਰ ਰਹੀ ਹੈ, ਬਾਲ ਬੂਲ ਬਣਾ ਰਹੀ ਹੈ ਤੇ ਪਤਾ ਨਹੀਂ ਕੀ ਦਿਖਾ ਰਹੀ ਹੈ ਬਾਲ ਆਪਣੇ ਸਾਰੇ ਕਿੱਦਾਂ ਬਣਾ ਰਹੀ ਹੈ। ਕੁਛ ਹੋਰ ਹੀ ਸਮਝ ਆ ਰਹੀ ਸੀ। ਮੈਂ ਕਿਹਾ ਉਹ ਵੀ ਉਹੀ ਸਮਝਾਉਣਾ ਚਾਹ ਰਹੀ, ਜੋ ਤੁਹਾਨੂੰ ਸਮਝ ਆ ਰਹੀ ਆ ਉਹ ਵੀ ਉਹੀ ਬਿਲਕੁਲ ਉਹੀ ਸਮਝਾਉਣਾ ਚਾਹ ਰਹੀ ਆ ਕਿ ਚੈੱਕ ਕਰੋ। ਹੁਣ ਬੰਦਾ ਪੁੱਛੇ ਇਕਰਾਰੁਲ ਹਸਨ ਨੂੰ ਕਿ ਬਈ ਉਹ ਜਿਹੜੇ ਤੂੰ ਇਨਕਲਾਬ ਲਿਆਣੇ ਆ ਬਈ ਉਹ ਇੱਦਾਂ ਦੇ ਇਨਕਲਾਬ ਲਿਆਣੇ ਤੂੰ ਪਾਕਿਸਤਾਨ ਦੇ ਵਿੱਚ ਆ ਕਿਸ ਕਿਸਮ ਦਾ ਇਨਕਲਾਬ ਆ। ਹਾਂ ਮੇਰਾ ਮਤਲਬ ਹੈ ਕਿ ਬੇਹਯਾਈ ਹੈ ਯਾਰ, ਅੱਲਾ ਮਾਫ ਕਰੇ। ਆ ਕੀ ਲੋਕਾਂ ਨੂੰ ਮੇਰਾ ਮਤਲਬ ਦਿਖਾਇਆ ਜਾ ਰਿਹਾ ਔਰ ਆਪਣਾ ਹਿਸਾਬ ਕਿਤਾਬ ਲਵਾਇਆ ਜਾ ਰਿਹਾ। ਤੇ ਇਹ ਕੀ ਹੋਇਆ ਸੀ ਇਹਨੂੰ ਜਿਹੜਾ ਇਨਕਲਾਬ ਆ ਉਹ ਘਰੋਂ ਸ਼ੁਰੂ ਕਰ ਪਾਈ ਆਪਣਾ ਹਿਸਾਬ ਕਿਤਾਬ ਲਾ ਕੇ। ਆਪਣੀ ਬੁੱਢੀ ਤੇ ਤੇਰੇ ਕਾਬੂ 'ਚ ਹੈ, ਉਹਨੂੰ ਸਮਝਾ ਕਿ ਬਈ ਤੇਰੇ ਖਾਵਦ ਨੇ ਇਨਕਲਾਬ ਲਿਆਣਾ ਦੇ ਵਿੱਚ ਪਤਾ ਨਹੀਂ ਕਿਹੜਾ ਆਮ ਆਦਮੀ ਪਾਰਟੀ ਇਨਕਲਾਬ ਕਿਹੜਾ ਇੱਦਾਂ ਦਾ ਕੋਈ, ਤੇ ਉਹ ਆਪਣਾ ਆਵਾਮੀ ਇਨਕਲਾਬੀ ਪਾਰਟੀ ਬਣਾਈ ਕੇ ਖਲੋਤਾ। ਉਹ ਭਾਸ਼ਣ ਦੇ ਰਿਹਾ ਹੁੰਦਾ ਸਾਰੀ ਦੁਨੀਆ ਨੂੰ ਤੇ ਉਹ ਅੰਦਰੋਂ ਘਰੋਂ ਦੇ ਇੱਦਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਜਾਰੀ ਹੋ ਰਹੀਆਂ ਹੁੰਦੀਆਂ। ਬਾਬਾ ਜੀ ਕਹਿੰਦੇ ਯਾਰ ਇਹਦੇ 'ਚ ਕੋਈ ਹਰਜ ਨਹੀਂ, ਕੋਈ ਐਸੀ ਗੱਲ ਨਹੀਂ ਯਾਰ, ਉਹ ਠੀਕ ਆ, ਇਹ ਖੂਬਸੂਰਤੀ ਆ, ਉਹਦਾ ਪ੍ਰਚਾਰ ਹੋਣਾ ਚਾਹੀਦਾ। ਮੈਂ ਕਿਹਾ ਖੂਬਸੂਰਤੀ ਦਾ ਪ੍ਰਚਾਰ ਬਿਲਕੁਲ ਕਰੋ, ਕੋਈ ਮਨਾ ਨਹੀਂ ਕਰ ਰਿਹਾ, ਲੇਕਿਨ ਬਗੈਰਤੀ ਬੇਸ਼ਰਮੀ ਦੀ ਕੋਈ ਹੱਦ ਹੁੰਦੀ। ਮਤਲਬ ਯਾਰ ਇੱਦਾਂ ਦੀਆਂ ਚੀਜ਼ਾਂ ਮੇਰਾ ਮਤਲਬ। ਔਰ ਇੱਕ ਗੱਲ ਹੈ ਵੈਸੇ ਇਕਰਾਰ ਦੀ ਬੁੱਢੀ ਨੂੰ ਇਹ ਦਾਦ ਦੇਣੀ ਪੈਣੀ ਆ ਕਿ ਬਈ ਉਹ ਮੁਨਾਫਿਕ ਨਹੀਂ ਹੈ। ਇਕਰਾਰ ਬੜਾ ਵੱਡਾ ਮੁਨਾਫਿਕ ਆ, ਉਹ ਅੰਦਰੋਂ ਕੁਛ ਹੋਰ ਆ ਬਾਹਰੋਂ ਕੁਛ, ਅੰਦਰੋਂ ਫੌਜੀ ਟਾਊਟ ਆ, ਅੰਦਰੋਂ ਉਹਨਾਂ ਦਾ ਹੀ ਬੰਦਾ ਉਹਨਾਂ ਦੀ ਸਾਰੀ ਹਿਸਾਬ ਕਿਤਾਬ ਲੈ ਕੇ ਅੱਗੇ ਚੱਲਦਾ। ਠੀਕ ਹੈ, ਜਿੱਦਾਂ ਤੁਹਾਨੂੰ ਪਤਾ ਵੀ ਆ ਉਹਦਾ ਸਾਰਾ ਕਿ ਇਮਰਾਨ ਖਾਨ ਦੇ ਖਿਲਾਫ ਉਹਨੇ ਬਕਵਾਸ ਕਰਨੀ ਹੁੰਦੀ ਆ ਕਿਉਂਕਿ ਉਹਨੇ ਪਿੱਛੋਂ ਆਰਡਰ ਆ ਇਮਰਾਨ ਖਾਨ ਦੇ ਖਿਲਾਫ। ਉਹ ਆਪਣੀ ਨਵੀਂ ਪਾਰਟੀ ਬਣਾਈ ਹੈ, ਸਾਰਾ ਕੁਛ ਕਰ ਕਰਾ ਕੇ ਸਿਰਫ ਇੱਕ ਉਹਦਾ ਏਜੰਡਾ ਕਿ ਇਮਰਾਨ ਖਾਨ ਦੇ ਖਿਲਾਫ ਬੋਲਣਾ, ਇਮਰਾਨ ਖਾਨ ਨੂੰ ਗੰਦਾ ਕਰਨਾ, ਬਸ ਹੋਰ ਕੁਝ ਇਹਦੇ ਖਿਲਾਫ ਆਹੀ ਦੁਸ਼ਮਣ ਆ, ਬਸ ਹੋਰ ਕੋਈ ਨਹੀਂ। ਅੰਦਰੋਂ ਜਿਹੜਾ ਨਾ ਉਹ ਮੁਨਾਫਿਕ ਆ ਲੇਕਿਨ ਬਾਹਰੋਂ ਕਹੇਗਾ ਪਾਰਟੀ ਬਣਾ ਕੇ ਕਿ ਮੈਂ ਤੇ ਮੁਲਕੀ ਆਵਾਮ ਲਈ ਆਪਣਾ ਨੌਜਵਾਨਾਂ ਲਈ ਮੈਂ ਜਿਹੜਾ ਨਾ ਪਾਰਟੀ ਬਣਾਈ ਹੈ। ਇਹ ਅੰਦਰੋਂ ਗੰਦ ਮੁਨਾਫਿਕ ਆਦਮੀ ਹੈ, ਲੇਕਿਨ ਉਹਦੀ ਬੁੱਢੀ ਮੁਨਾਫਿਕ ਨਹੀਂ ਆ। ਉਹ ਕਹਿੰਦੀ ਹੈ ਕਿ ਭਾਈ ਮੈਂ ਜੋ ਅੰਦਰ ਆ ਉਹੀ ਬਾਹਰ। ਬਾਬਾ ਜੀ ਕਹਿੰਦੇ ਲਾਜ਼ਮੀ ਗੱਲ ਹੈ, ਜੋ ਅੰਦਰ ਹੁੰਦਾ ਉਹੀ ਬਾਹਰ ਨਜ਼ਰ ਆਉਂਦਾ। ਮੈਂ ਕਿਹਾ ਨਹੀਂ ਇਹ ਮਤਲਬ ਨਹੀਂ ਗਾ, ਮੇਰਾ ਮਤਲਬ ਜੋ ਦਿਲ ਦੇ ਅੰਦਰ। ਬਾਬੇ ਕਹਿੰਦੇ ਉਹੀ ਦਿਲ ਦੇ ਅੰਦਰ ਵੀ ਉਹੀ ਕੁਛ ਆ ਜੋ ਅਸੀਂ ਦੇਖ ਰਹੇ। ਮੈਂ ਕਿਹਾ ਉਹ ਠੀਕ, ਉਹਦਾ ਕਹਿਣ ਦਾ ਮਤਲਬ ਆ ਕੀ ਕਹਿ ਰਹੀ ਆ ਆਪ ਸੁਣ ਲਓ। ਦੇਖੋ ਕਿ ਇਹਨੂੰ ਦਾਦ ਦੇਣੀ ਪੈਣੀ ਆ ਕਿ ਬਈ ਉਹ ਮੇਰਾ ਮਤਲਬ ਇੱਦਾਂ ਇਕਰਾਰ ਵਰਗੀ मुनाफिकत नहीं करती। वो जी जो है वो है। सुन लो की कह रही है। मैं छोटे कपड़े पहनती हूँ, मैं ऑन कैम भी उतने कपड़े पहनती हूँ, मैं ऑफ द कैम भी उतने ही कपड़े पहनती हूँ। अगर मेरे में मुनाफिकत होती तो मेरे ख्याल से कि मैं सोशल मीडिया पे या कैम पे आके ना तो मैं हाजन बनी होती, जो कि लोग नहीं है। जो लोग ये प्रिटेंड करते हैं ना कि हम हाजी हैं, मतलब हाजी साहब से अगर मुझे कुछ और याद आ जाए तो साबित हो जाता है कि चलो ये दाद देनी पैनी कि मुनाफिक नहीं है
ਉਹ ਜੋ ਹੈ ਖੁੱਲੀ ਡੁੱਲੀ ਉਹ ਵੀ ਘਰ 'ਚ ਵੀ ਇੰਝ ਦੇ ਕੱਪੜੇ ਪਾਉਂਦੀ ਹੈ, ਬਾਹਰ 'ਚ ਵੀ ਇੰਝ ਦੇ ਕੱਪੜੇ ਪਾਉਂਦੀ ਹੈ, ਉਹਦੀ ਮਰਜ਼ੀ ਹੈ ਭਾਈ। ਜਮਹੂਰੀ ਇਸਲਾਮੀ ਮੁਲਕ, ਮੈਂ ਇਸਲਾਮੀ ਤੇ ਚਲੋ ਖੈਰ ਜਮਹੂਰੀ ਕਹਿ ਲਓ ਇਸਲਾਮੀ ਮੁਲਕ ਦੇ ਵਿੱਚ ਤਾਂ ਇੱਦਾਂ ਦੀ ਚੀਜ਼ਾਂ ਖੈਰ ਨਹੀਂ, ਚਲੋ ਖੈਰ ਜਮਹੂਰੀ ਕਹਿ ਲਓ ਪਾਕਿਸਤਾਨ। ਬਾਬਾ ਜੀ ਕਹਿੰਦੇ ਜਮਹੂਰੀ ਵੀ ਨਹੀਂ ਅਸਕਰੀ ਮੁਲਕ ਹੈ ਯਾਰ, ਤੈਨੂੰ ਕਿੰਨੇ ਕਹਿਤਾ ਜਮਹੂਰੀ ਹੈ? ਉਹ ਭਾਈ ਇਹ 75 ਸਾਲ ਤੋਂ ਅਸਕਰੀ ਮੁਲਕ ਆ। ਇੱਥੇ ਉਹ ਮਸਤਾਨੇ ਹੋਣੀ ਜਿਹੜੇ ਆ ਹੁਕੂਮਤ ਕਰਦੇ, ਇੱਥੇ ਆ ਮਸਤਾਨੇ ਰੰਗੀਲੇ ਮਸਤਾਨੇ ਜਿਹੜੇ ਆ ਉਹਨਾਂ ਦੇ ਹੱਥਾਂ 'ਚ ਬੰਦੂਕਾਂ ਦੇ ਦਿੱਤੀਆਂ, ਉਹ ਦਲਾਂਦੇ ਫਿਰ ਰਿਹਾ, ਉਹ ਹਕੂਮਤਾਂ ਕਰਦੇ ਫਿਰ ਰਿਹਾ, ਉਹ ਹਿਸਾਬ ਕਿਤਾਬ ਲਾਉਂਦੇ ਫਿਰ ਰਿਹਾ ਹੈ। ਤੇ ਬਾਕੀ ਇਹ ਇਸ ਮਾਹੌਲ ਦੇ ਵਿੱਚ ਤੇ ਉਹ ਦੇਖੋ ਕਹਿ ਰਹੀ ਕਿ ਭਾਈ ਮੈਂ ਮੁਨਾਫਿਕ ਕਹਿੰਦੀ, ਜੋ ਮੈਂ ਅੰਦਰ ਹਾਂ ਉਹ ਮੈਂ ਬਾਹਰ ਹਾਂ। ਬਾਬਾ ਜੀ ਕਹਿੰਦੇ ਯਾਰ ਇਹ ਸਾਰਾ ਕੁਝ ਜਿਹੜਾ ਤੂੰ ਗੱਲ ਕਰ ਰਿਹਾ ਇਹ ਤੂੰ ਉਹਨੂੰ ਗੈਰਤ ਦਿਲਾਉਣ ਦੀ ਕੋਸ਼ਿਸ਼ ਕਰ ਰਿਹਾ ਇਕਰਾਰ ਨੂੰ। ਮੈਂ ਕਿਹਾ ਹਾਂਜੀ। ਬਾਬਾ ਜੀ ਕਹਿੰਦੇ ਫਿਰ ਉਹ ਅਗਰ ਕੋਈ ਮਾਮਲਾ ਹੋ ਗਿਆ, ਕੋਈ ਜਿਹੜਾ ਨਬੀਹਾ ਵਾਲਾ ਮਾਮਲਾ ਹੋਇਆ ਸੀਗਾ, ਮੈਂ ਕਹਿੰਦੀ ਨਬੀਹਾ ਦੀ ਵੀ ਤਲਾਕ ਹੁੰਦੇ ਹੁੰਦੇ ਰਹਿ ਗਈ। ਬਾਬਾ ਜੀ ਕਹਿੰਦੇ ਉਹੀ ਤਾਂ ਮੈਨੂੰ ਅਫਸੋਸ ਆ, ਉਹ ਦੇਖ ਲਓ ਫਿਰ ਇਹਦਾ ਕੀ ਪ੍ਰੋਗਰਾਮ। ਮੈਂ ਕਿਹਾ ਕੀ ਪ੍ਰੋਗਰਾਮ ਨਹੀਂ, ਹਾਂ ਇਹ ਜਿੱਧਰੋਂ ਆਈਗਾ ਜਦ ਤੱਕ ਉੱਧਰੋਂ ਇਸ਼ਾਰਾ ਨਹੀਂ ਹੁੰਦਾ ਹੈ ਨਾਲ ਗਿਆ ਕੋਈ ਸਾਥ। ਬਾਬੇ ਕਹਿੰਦੇ ਫਿਰ ਵੀ ਅਗਰ ਕੋਈ ਹਿਸਾਬ ਕਿਤਾਬ ਕੋਈ ਖਰਾਬ ਹੋ ਗਿਆ, ਜੇ ਇਕਰਾਰ ਨੂੰ ਕੋਈ ਗੈਰਤ ਆ ਗਈ ਹਾਂ, ਤੇ ਬਾਬਾ ਜੀ ਕਹਿੰਦੇ ਫਿਰ ਇਹਨੂੰ ਦੱਸ ਦੇ ਕਿ ਫਿਕਰ ਵਾਲੀ ਕੋਈ ਗੱਲ ਨਹੀਂ, ਬਾਬਾ ਜੀ ਮੌਜੂਦ ਨੇ। ਹਾਂ ਫੌਰਨ ਤੋਂ ਪਹਿਲੇ ਨਿਕਾਹ ਕਰਕੇ ਤੇ ਤੈਨੂੰ ਬੁਰਕਾ ਵੀ ਪਵਾ ਦੇਂਗੇ। ਠੀਕ ਹੈ ਠੀਕ ਹੈ, 36 ਸੰਗਤ।